ਨਾਜ਼ਰੀਨ ਕਹਿੰਦੇ ਨੇ ਮੌਸੀਕੀ ਰੂਹ ਦੀ ਗ਼ਜ਼ਾ ਤੇ ਚੰਗੀ ਆਵਾਜ਼ ਸੋਹਣੇ ਰੱਬ ਦੀ ਵੱਡੀ ਅਤਾ ਹੁੰਦੀ ਏ। ਇਸ ਹਵਾਲੇ ਨਾਲ ਸਾਡੀ ਇਹ ਧਰਤੀ ਬੜੀ ਜ਼ਰਖੇਜ਼ ਤੇ ਖੁਸ਼ਕਿਸਮਤ ਏ ਜਿੱਥੇ ਚੰਗੀ ਆਵਾਜ਼ ਵਾਲੇ ਵੱਡੇ ਵੱਡੇ ਫਨਕਾਰ ਮੌਜੂਦ ਨੇ। ਇਸ ਧਰਤੀ ਨੇ ਉਹ ਅਜ਼ੀਮ ਫਨਕਾਰ ਪੈਦਾ ਕੀਤੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਕਲਚਰ ਨੂੰ ਜ਼ਿੰਦਾ ਰੱਖਿਆ ਬਲਕਿ ਦੁਨੀਆ ਭਰ ਵਿੱਚ ਆਪਣੇ ਮੁਲਕ ਦਾ ਨਾਮ ਹੀ ਰੋਸ਼ਨ ਕੀਤਾ। ਸਾਡੇ ਅੱਜ ਦੇ ਪ੍ਰਾਹੁਣੇ ਦਾ ਤਾਲੁਕ ਵੀ ਮੌਸੀਕੀ ਦੇ ਨਾਲ ਏ। ਉਹ ਪਾਕਿਸਤਾਨ ਦੇ ਬਹੁਤ ਵੱਡੇ ਗੁਲੂਕਾਰ ਨੇ ਜਿਨ੍ਹਾਂ ਨੇ ਮਿਊਜ਼ਿਕ ਦੀ ਦੁਨੀਆ 'ਚ ਬਹੁਤ ਨਾਮ ਕਮਾਇਆ ਔਰ ਆਪਣੇ ਮੁਨਫਰਿਦ ਅੰਦਾਜ਼ੇ ਗਾਇਕੀ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ 'ਚ ਅੱਜ ਵੀ ਮੌਜੂਦ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਵਾਰਿਸ ਬੇਗ ਹੋਰਾਂ ਦੇ ਨਾਲ। ਵਾਰਿਸ ਬੇਗ ਨੇ ਸਾਡਾ ਇਸਤਕਬਾਲ ਕੀਤਾ। अस्सलाम वालेकुम वारिस भाई। वालेकुम सलाम। पुराने च तुहानूं खुश आमदेद कहने हैं। बहुत शुक्रिया जनाब, तुसीं तशरीफ लिआए। ਮਿਹਰਬਾਨੀ ਜੀ। ਤੇ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਪ੍ਰਾਹੁਣੇ ਵਾਸਤੇ। ਮੈਨੂੰ ਬੜਾ ਅੱਛਾ ਲੱਗਾ ਜੀ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਇੱਕ ਸੈਟੇਲਾਈਟ ਚੈਨਲ ਪੰਜਾਬ ਵਾਸਤੇ ਜਿਹੜਾ ਬਣਾਇਆ ਸਪੈਸ਼ਲੀ ਐਕਸਪ੍ਰੈਸ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਕਿਉਂਕਿ ਸਾਡੀ 13 ਕਰੋੜ ਆਵਾਮ ਹੈ ਪੰਜਾਬ ਦੀ ਤੇ ਪੰਜਾਬ ਜਿਹੜਾ ਪਾਕਿਸਤਾਨ ਦਾ ਦਿਲ ਨੇ ਤੇ ਦਿਲ ਨੂੰ ਧੜਕਣ ਵਾਸਤੇ ਇਹੋ ਜਿਹਾ ਚੈਨਲ ਜ਼ਰੂਰ ਚਾਹੀਦਾ ਸੀ। ਬਿਲਕੁਲ ਠੀਕ ਕਹਿ ਰਹੇ ਹੋ। ਬੇਗ ਸਾਹਿਬ ਤੁਹਾਡਾ ਘਰ ਬੜਾ ਖੂਬਸੂਰਤ ਹੈ ਮਾਸ਼ਾਅੱਲਾ। ਇਹ ਬੜੀਆਂ ਖੂਬਸੂਰਤ ਤੁਸੀਂ ਪੇਂਟਿੰਗਸ ਲਗਾਈਆਂ ਹੋਈਆਂ ਨੇ। ਕੋਈ ਖਾਸ ਲਗਾਓ ਇਹ ਪੇਂਟਿੰਗਸ ਦੇ ਨਾਲ? ਉਹ ਆਰਟਿਸਟ ਅਗਰ ਉਹਦੇ ਵਿੱਚ ਕੋਈ ਸਟੈਟਿਕ ਹੁਸਨ ਨਾ ਹੋਵੇ ਤਾਂ ਆਰਟਿਸਟ ਨਹੀਂ ਮੈਂ ਮੰਨਦਾ। ਤਾਂ ਇਹ ਆਰਟਿਸਟ ਦਾ ਇੱਕ ਮੈਂ ਸਮਝਦਾ ਇੱਕ ਉਹਦਾ ਅੰਦਰ ਦੀ ਖੂਬਸੂਰਤੀ ਹੈ ਜਿਹਨੂੰ ਆਪਣੇ ਘਰ ਦੇ ਵਿੱਚ ਵੀ ਦਿਖਾਉਣਾ ਚਾਹੀਦਾ। ਪੂਰਾ ਘਰ ਤੁਸੀਂ ਐਸੇ ਚੀਜ਼ ਦੀ ਵਜ੍ਹਾ ਨਾਲ ਸਜਾਇਆ ਹੈ ਸਾਰਾ? ਐਕਚੁਅਲੀ ਜੀ ਮੇਰੀ ਓਬਵੀਅਸਲੀ ਇਹ ਬੁੜੀਆਂ ਦੇ ਕੰਮ ਹੁੰਦੇ ਨੇ ਸਾਰੇ ਔਰ ਜ਼ਿਆਦਾ ਮੇਰੀ ਬੀਵੀ ਦਾ ਇਹਦੇ ਵਿੱਚ ਕਮਾਲ ਹੈ ਤੇ ਮੈਂ ਥੋੜ੍ਹਾ ਸਾਥ ਦਿੰਦਾ ਰਹਿੰਦਾ। ਅੱਛਾ। ਵਾਰਿਸ ਬੇਗ ਸਾਹਿਬ ਤੁਸੀਂ ਇਹ ਘਰ ਤੇ ਬੜਾ ਖੂਬਸੂਰਤ ਬਣਾਇਆ ਲੇਕਿਨ ਤੁਹਾਡੀ ਜੰਮਪਲ ਜਿਹੜੀ ਹੈ ਉਹ ਅੰਦਰੂਨ ਲਾਹੌਰ ਦੀ ਹੈ। ਹਾਂਜੀ ਸਰ। ਤੁਸੀਂ ਉੱਥੇ ਜੰਮੇ ਪਲੇ ਤੇ ਤੁਹਾਡਾ ਬਚਪਨ ਵੀ ਉੱਥੇ ਗੁਜ਼ਰਿਆ। ਹਾਂਜੀ। ਤੇ ਉੱਥੇ ਦੀ ਜ਼ਿੰਦਗੀ ਤੁਹਾਨੂੰ ਯਾਦ ਨਹੀਂ ਆਉਂਦੀ? ਉਹ ਇੱਕ ਮੇਰਾ ਗਾਣਾ ਸੀ ਜੀ, ਲੰਬੇ ਲੰਬੇ ਰਾस्तों से जब गुजरता हूँ ਛੋਟੀ ਛੋਟੀ ਗਲੀਆਂ ਉਹ ਯਾਦ ਆਤੀ ਹੈ। ਜਿੱਥੇ ਤੁਹਾਡਾ ਬਚਪਨ ਗੁਜ਼ਰਿਆ ਹੁੰਦਾ ਤੇ ਉਹ ਤੁਹਾਨੂੰ ਫਿਰ ਗਲੀਆਂ ਵੀ ਯਾਦ ਆਉਂਦੀਆਂ ਤੇ ਉਹ ਮਹੱਲੇ ਵੀ ਯਾਦ ਆਉਂਦੇ ਨੇ। ਤੇ ਮੈਂ ਸਮਝਦਾ ਕਿ ਉਦੋਂ ਤਾਂ ਬਹੁਤ ਪਿਆਰ ਸੀ ਆਪਣਾ ਲੋਕਾਂ ਦੇ ਵਿੱਚ, ਆਪਣਾ ਨੇਬਰਸ ਦੇ ਵਿੱਚ। ਅੱਜ ਕੱਲ੍ਹ ਤਾਂ ਨਹੀਂ ਪਤਾ ਚੱਲਦਾ ਕੌਣ ਸਾਡੇ ਨਾਲ ਰਹਿੰਦਾ ਤੇ ਕੌਣ ਉੱਧਰ ਰਹਿੰਦਾ। ਉਹ ਇੱਕ ਡਿਫਰੈਂਟ ਫੀਲ ਹੈਗੀ, ਡਿਫਰੈਂਟ ਵਾਈਬ ਸੀ ਉਹ ਵਾਲੀ। ਮਤਲਬ ਤੁਸੀਂ ਸਮਝਦੇ ਹੋ ਕਿ ਉੱਥੇ ਦੀ ਜ਼ਿੰਦਗੀ ਤੇ ਇੱਥੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਫਰਕ ਹੈ? ਹੁਣ ਤਾਂ ਬਹੁਤ ਹੋ ਗਿਆ ਸਰ। ਹੁਣ ਤਾਂ ਉਹ ਨਾ ਉਹ ਮੁਹੱਬਤਾਂ ਰਹੀਆਂ। ਉਹ ਕਹਿੰਦੇ ਨੇ ਕਿ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਕਾਨ ਕੱਚੇ ਤੇ ਲੋਕ ਸੱਚੇ ਹੁੰਦੇ ਸਨ। ਹੁਣ ਤਾਂ ਕੋਈ ਵੀ ਸੱਚਾ ਨਹੀਂ ਰਿਹਾ ਸਰ, ਹਰ ਚੀਜ਼ ਝੂਠੀ ਹੋ ਗਈ ਸਰ। ਸਹੀ ਹੈ। ਤੇ ਮੈਂ ਜ਼ਿਆਦਾ ਆਪਣੀ ਜ਼ਮੀਨ ਨਾਲ ਜੁੜਿਆ ਬੰਦਾ ਤੇ ਸੱਚਾਈ ਨਾਲ ਜੁੜਿਆ ਬੰਦਾ ਤੇ ਅੱਜ ਕੱਲ੍ਹ ਕਿਧਰੇ ਵੀ ਸੱਚ ਨਹੀਂ ਨਜ਼ਰ ਆਉਂਦਾ। ਟੌਪ ਟੂ ਬਾਟਮ ਦੇਖ ਲਓ ਤੁਸੀਂ। ਤੇ ਉਹ ਬਚਪਨ ਦੇ ਵਿੱਚ ਚੂੰਕਿ ਅੰਦਰੂਨ ਸ਼ਹਿਰ ਦਾ ਜਦੋਂ ਜ਼ਿਕਰ ਆਉਂਦਾ ਹੈ ਉਦੋਂ ਬੜਾ ਉੱਥੇ ਦੀਆਂ ਰਵਾਇਤ ਆਪਣੀਆਂ ਨੇ, ਉੱਥੇ ਦੇ ਤਿਉਹਾਰ ਆਪਣੇ ਨੇ। ਹਾਂਜੀ। ਬਸੰਤ ਬਿਲਕੁਲ। ਤੇ ਇਹ ਸਾਰਾ ਕੁਝ ਮਨਾਉਂਦੇ ਰਹੇ? ਇਹ ਸਾਰਾ ਕੁਝ ਕੀਤਾ ਜੀ ਮੈਂ। ਗੁੱਡੀਆਂ ਲੁੱਟੀਆਂ ਵੀ ਨੇ। ਅੱਛਾ। ਤੇ ਗੁੱਡੀਆਂ ਉਡਾਈਆਂ ਵੀ ਨੇ ਤੇ ਪੇਚੇ ਲੜਾਏ ਵੀ ਨੇ ਤੇ ਪਤੰਗਾਂ ਕੱਟੀਆਂ ਵੀ ਨੇ ਤੇ ਕਟਾਈਆਂ ਵੀ ਨੇ। ਅੱਛਾ। ਇਹ ਸਾਰੇ ਕੰਮ ਕੀਤੇ ਨੇ ਸਰ ਜੀ। ਬਚਪਨ ਕੈਸਾ ਗੁਜ਼ਰਿਆ ਸਰ? ਬਹੁਤ ਅੱਛਾ। ਬਚਪਨ ਤਾਂ ਹਮੇਸ਼ਾ ਹੀ ਆਪਣਾ ਬੜਾ ਮਾਸੂਮ ਹੁੰਦਾ ਤੇ ਬੜਾ ਸੱਚਾ ਹੁੰਦਾ ਤੇ ਬੜਾ ਕੂਲ ਹੁੰਦਾ ਤੇ ਬਚਪਨ ਬਹੁਤ ਅੱਛਾ ਗੁਜ਼ਰਿਆ ਜੀ। ਸ਼ਰਾਰਤੀ ਹੁੰਦੇ ਸੋ? ਬਿਲਕੁਲ ਨਹੀਂ, ਮੈਂ ਬੜਾ ਕਾਮ ਹੈਗਾ ਸੀ ਜੀ। ਅੱਛਾ। ਹਾਂ, ਮੈਨੂੰ ਕੋਈ ਛੇੜੇ ਨਾ, ਮੈਂ ਕਿਸੇ ਨੂੰ ਨਹੀਂ ਛੇੜਦਾ ਸੀ। ਅੱਛਾ। ਹਾਂ, ਮੈਂ ਆਪਣੇ ਉਹਦੇ 'ਚ ਰਹਿੰਦਾ ਸੀ ਬਿਲਕੁਲ ਮਸਤ। ਸਹੀ ਹੈ। ਹਾਂ ਜੀ। ਤੇ ਮਤਲਬ ਕਦੀ ਕੋਈ ਐਸੀ ਸ਼ਰਾਰਤ ਕੀਤੀ ਹੋਵੇ ਜਾਂ ਵੈਸੇ ਕਦੀ ਕਿਸੇ ਨੇ ਕੋਈ ਡਾਂਟਿਆ ਹੋਵੇ, ਕੋਈ ਮਾਰ ਪਈ ਹੋਵੇ ਕਿਸੇ ਤੋਂ ਵੱਡਿਆਂ ਕੋਲੋਂ? ਮੈਂ ਮਾਰ ਖਾਣ ਵਾਲਾ ਨਹੀਂ ਸੀ, ਮਾਰਨ ਵਾਲਾ ਸੀ। ਅੱਛਾ, ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਹੀ ਹੋ? ਹਾਂ ਜੀ। ਸਹੀ। ਵਾਰਿਸ ਬੇਗ ਸਾਹਿਬ ਬਚਪਨ 'ਚ ਤੁਹਾਡਾ ਨਾਂ ਜੁਗਨੂ ਸੀ। ਜੁਗਨੂ ਕਿਹਨੇ ਰੱਖਿਆ ਤੁਹਾਡਾ ਨਾਂ? ਜੁਗਨੂ ਜੀ ਮੇਰਾ ਨਾਮ ਮੇਰੇ ਦਾਦਾ ਜੀ ਨੇ ਰੱਖਿਆ ਸੀ। ਉਹ ਪਿਆਰ ਨਾਲ ਮੈਨੂੰ ਜੁਗਨੂ ਕਹਿੰਦੇ ਸਨ ਔਰ ਇਹ ਵੀ ਕਹਿੰਦੇ ਸਨ ਕਿ ਤੂੰ ਇਹ ਜਿਹੜਾ ਮੇਰਾ ਪੁੱਤਰ ਹੈ ਨਾ, ਜਦੋਂ ਵੱਡਾ ਹੋਏਗਾ ਤਾਂ ਪੂਰੀ ਦੁਨੀਆ 'ਚ ਚਮਕੇਗਾ ਜਿਵੇਂ ਜੁਗਨੂ ਚਮਕਦਾ। ਤਾਂ ਸਮ ਟਾਈਮ ਮੈਂ ਸਮਝਦਾ ਕਿ ਵੱਡਿਆਂ ਦੀਆਂ ਗੱਲਾਂ ਕਈਆਂ ਹੋਈਆਂ ਸੱਚ ਹੋ ਜਾਂਦੀਆਂ ਤੇ ਜਿਹੜੇ ਬਜ਼ੁਰਗ ਗੱਲ ਕਰਦੇ ਨੇ ਉਹ ਹਮੇਸ਼ਾ ਹੀ ਸੱਚ ਹੁੰਦੀ ਹੈ। ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਫਿਰ ਉਹ ਜੁਗਨੂ ਮਾਸ਼ਾਅੱਲਾ ਅੱਜ ਪੂਰੀ ਦੁਨੀਆ ਦੇ ਚਮਕ ਰਿਹਾ ਜੀ। ਹਾਂਜੀ, ਬਿਲਕੁਲ ਠੀਕ ਹੈ। ਤੇ ਮੈਂ ਅਗਰ ਤੁਹਾਡੇ ਬਚਪਨ ਨੂੰ ਤੇ ਤੁਹਾਡੀ ਜਵਾਨੀ ਨੂੰ ਅਗਰ ਮਿਕਸ ਕਰਾਂ ਤੇ ਬਚਪਨ ਦਾ ਜਿਹੜਾ ਜੁਗਨੂ ਹੈ ਔਰ ਅੱਜ ਦਾ ਜਿਹੜਾ ਵਾਰਿਸ ਬੇਗ ਹੈ ਕੀ ਫਰਕ ਮਹਿਸੂਸ ਕਰਦੇ ਹੋ ਇਹਦੇ 'ਚ? मेरे अपने तो कोई फ़र्क नहीं आया जी। अच्छा। मेरी चीज़ां चेंज हो गई हैं, बाकी मैं
ਉਹੀ ਜੁਗਨੂ ਆ ਜਿਹੜਾ ਆਪਣੇ ਦਾਦਾ ਜੀ ਦਾ ਬੱਚਾ ਸੀ। ਅੱਜ ਵੀ ਮੇਰੇ ਅੰਦਰ ਉਹੀ ਬੱਚਾ, ਅੱਜ ਵੀ ਮੇਰੇ ਅੰਦਰ ਉਹੀ ਜਿਹੜੇ ਬਜ਼ੁਰਗਾਂ ਦੀਆਂ ਚੀਜ਼ਾਂ ਨੇ, ਆਪਣੀ ਫੈਮਿਲੀ ਦੇ ਸਿਖਾਈਆਂ ਹੋਈਆਂ, ਆਪਣਾ ਮੋਰਲ ਵੈਲਿਊਜ਼, ਔਰ ਜਿੰਨੇ ਵੀ ਸਾਡੇ ਵੱਡਿਆਂ ਨੇ ਸਾਨੂੰ ਚੀਜ਼ਾਂ ਸਿਖਾਈਆਂ, ਅਸੀਂ ਉੱਥੋਂ ਨਹੀਂ ਬਦਲੇ। ਉਹ ਚੀਜ਼ਾਂ ਅੱਜ ਵੀ ਮੌਜੂਦ ਅੱਜ ਵੀ ਮੌਜੂਦ ਨੇ, ਉਹ ਸਾਡੇ ਜੀਨਸ ਵਿੱਚ ਹੈਗੀਆਂ ਨੇ। ਤੇ ਕਦੀ ਜਾਣਾ ਹੁੰਦਾ ਹੈ ਆਪਣੇ ਆਬਾਈ ਘਰ ਦੇ ਵਿੱਚ? ਸਰ ਜੀ ਉਹ ਤੇ ਹੁਣ ਆਪਣਾ ਕਦੀ ਨਹੀਂ ਗਏ ਉੱਥੇ। ਉੱਥੇ ਤਾਂ ਬਹੁਤ ਬਿਲਡਿੰਗਸ ਬਣ ਗਈਆਂ। ਦੈਟ ਇਜ਼ ਦ ਮੋਸਟ ਐਕਸਪੈਂਸਿਵ ਏਰੀਆ ਇਨ ਲਾਹੌਰ, ਕਿਉਂਕਿ ਮੈਂ ਹੁਣ ਇਹ ਸੁਣਿਆ ਕਿ ਮਰੀਮ ਸਾਹਿਬਾ ਉੱਥੇ ਆਪਣਾ 4 ਦੀਵਾਰੀ ਕਰਦੇ ਪਏ ਨੇ। ਅੱਛਾ। ਆਪਣਾ ਲਾਹੌਰ ਨੂੰ ਬਿਲਕੁਲ ਉਹ ਬਹੁਤ ਹੀ ਖੂਬਸੂਰਤ ਬਣਾ ਰਹੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਨਜਾਇਜ਼ ਤਜਾਵਜ਼ਾਤ ਹੈਗੇ ਸਨ ਸਾਲਾਂ ਸਾਲ ਤੋਂ। ਜਿਹੜਾ ਪਹਿਲੀ ਵਾਰੀ ਇਸ ਗਵਰਨਮੈਂਟ ਨੇ ਉਹ ਸਾਰੀਆਂ ਨਜਾਇਜ਼ ਤਜਾਵਜ਼ਾਤ ਨੂੰ ਤੋੜਿਆ ਹੈ, ਔਰ ਉੱਥੇ ਬਹੁਤ ਅੱਛੀ ਪਾਰਕਿੰਗ, ਬਹੁਤ ਅੱਛੇ ਬਾਗ, ਜਿਹੜਾ ਲਾਹੌਰ ਸੀ ਨਾ 47 ਵਾਲਾ, ਉਹ ਉਹਨੂੰ ਰਿਵਾਈਵ ਕਰਦੇ ਪਏ ਨੇ। ਅਤੇ ਉਹ ਬੜਾ ਅੱਛਾ ਇਕਦਾਮ ਹੈ ਜੀ ਮਰੀਮ ਨਵਾਜ਼ ਸਾਹਿਬਾ ਦਾ। ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਪੂਰੇ ਆਪਣੇ ਜਿਹੜੀ 75 ਸਾਲ ਤੋਂ ਲੋਕਾਂ ਨੇ ਤਜਾਵਜ਼ਾਤ ਸਨ ਉਹ ਖਤਮ ਹੁੰਦੀਆਂ ਪਈਆਂ। ਉਹ ਉੱਥੇ ਜਿਹੜੇ ਬਾਗ ਸਨ ਉਹ ਉਸ ਤਰ੍ਹਾਂ ਹੀ ਬਾਗ ਬਣਨਗੇ ਜਿਵੇਂ 47 ਤੋਂ ਪਹਿਲੇ ਸੀ। ਉਹਨਾਂ ਨੂੰ ਮਹਿਫੂਜ਼ ਕਰਨ ਦਾ ਪ੍ਰੋਗਰਾਮ ਇਹਨੂੰ ਸਾਰਾ ਆਪਣਾ ਵਰਲਡ ਬੈਂਕ ਨੇ ਸਾਰਾ ਕੀਤਾ ਹੈ। ਅਤੇ ਉਹਦੇ 'ਚ ਬਿਲਾਲ ਯਾਸੀਨ ਸਾਹਿਬ ਦਾ ਬੜਾ ਕਿਰਦਾਰ ਹੈ, ਕਿਉਂਕਿ ਉਹ ਉੱਥੇ ਰਹਿੰਦੇ ਨੇ ਉਸ ਇਲਾਕੇ 'ਚ। ਅਤੇ ਉੱਥੇ ਮੈਂ ਇੱਕ ਦਿਨ ਗਿਆ ਅਤੇ ਉੱਥੇ ਜਿਹੜਾ ਮੇਰਾ ਘਰ ਸੀ ਸਾਹਮਣੇ ਸਭ ਪਾਸੇ ਬਿਲਡਿੰਗਾਂ ਬਣ ਗਈਆਂ, ਮੇਰਾ ਜਿਹੜਾ ਉਹ ਵਾਲਾ ਏਰੀਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ। ਅਤੇ ਉੱਥੇ ਮੈਂ ਵੀ ਸਟਾਰਟ ਕਰਾਂਗਾ ਜੀ, ਕੋਈ ਆਪਣੀ ਬਿਲਡਿੰਗ ਬਣਾਵਾਂਗਾ, ਕਿਉਂਕਿ ਮੈਂ ਆਪਣੀ ਜਿਹੜੀ ਕਹਿੰਦੇ ਨੇ ਪੁਰਖਾਂ ਦੀ ਜਾਇਦਾਦ ਨੂੰ ਵੇਚਣਾ ਨਹੀਂ ਚਾਹੁੰਦਾ। ਅਤੇ ਉਹ ਐਕਚੁਅਲੀ ਉਹ ਮੇਰੇ ਨਾਂ ਕਰਕੇ ਸਨ ਸਾਰੀ, ਮੈਂ ਸਭ ਨੂੰ ਹਿੱਸੇ ਦੇ ਕੇ ਤੋਂ ਮੈਂ ਖਰੀਦ ਲਿੱਤੀ ਸੀ। ਅਤੇ ਮੈਂ ਆਪਣੀ ਇਹਨਾਂ ਰੂਟਸ ਨਾਲ ਜੁੜਿਆ ਹਾਂ। ਅਤੇ ਮੈਂ ਚਾਹੁੰਦਾ ਜਿੱਥੇ ਮੇਰਾ ਦਾਦਾ ਪੈਦਾ ਹੋਇਆ, ਜਿੱਥੇ ਮੈਂ ਪੈਦਾ ਹੋਇਆ, ਉੱਥੇ ਮੈਂ ਉਹਨੂੰ ਕੋਈ ਉਹਨਾਂ ਦੇ ਨਾਂ ਦੀ ਕੋਈ ਬਿਲਡਿੰਗ ਬਣਾ ਦਿਆਂ। ਬੇਗ ਸਾਹਿਬ, ਗਾਣੇ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਸਰ ਜੀ ਇਹ ਜਿਹੜਾ ਨਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਗਾਣ ਦਾ ਸ਼ੌਕ ਹੈ, ਜਿਹੜੇ ਹੁੰਦੇ ਨਾ ਆਰਟਿਸਟ ਹੁੰਦੇ ਨੇ, ਜਿਹੜੇ ਈਡੀਅਟ ਹੁੰਦੇ ਨੇ, ਅਤੇ ਜਿਹੜੇ ਜੀਨੀਅਸ ਹੁੰਦੇ ਨੇ, ਇਹ ਬੌਰਨ ਹੁੰਦੇ ਨੇ। ਇਹ ਤੁਸੀਂ ਪੈਦਾ ਪੈਦਾਇਸ਼ੀ ਹੁੰਦੇ ਨੇ। ਅਤੇ ਇਹ ਮੈਨੂੰ ਕੋਈ ਸ਼ੌਕ, ਮੇਰੇ ਆਮ ਦਾ ਓਨਲੀ ਗਾਇ ਇਨ ਮਾਈ ਫੈਮਿਲੀ ਜਿਹੜਾ ਕੋਈ ਗਾਉਂਦਾ ਪਿਆ, ਜਿਹਨੇ ਗਾਣਾ ਆਪਣਾ ਗਾਇਆ ਅਤੇ ਸਿੱਖਿਆ, ਇਹਦੀ ਮੈਨੂੰ ਬਹੁਤ ਜ਼ਿਆਦਾ ਮੁਖਾਲਫਤ ਵੀ ਹੋਈ ਮੇਰੇ ਫੈਮਿਲੀ ਵੱਲੋਂ। ਲੇਕਿਨ ਮੈਂ ਇਹ ਸੋਚਿਆ ਕਿ ਇਹ ਆਵਾਜ਼ ਮੇਰੀ ਅੱਲਾ ਦੀ ਦਿੱਤੀ ਹੋਈ ਹੈ, ਇਹ ਕਿਸੇ ਬੰਦੇ ਨੇ ਤਾਂ ਮੈਨੂੰ ਦਿੱਤੀ ਨਹੀਂ ਹੈ, ਅਤੇ ਫਿਰ ਮੈਂ ਕਿਸੇ ਬੰਦੇ ਦੀ ਗੱਲ ਕਿਉਂ ਸੁਣਾਂਗਾ। ਅਤੇ ਉਹ ਸ਼ੌਕ ਫਿਰ ਮੇਰੇ ਪੁੱਤਰ ਵਿੱਚ ਵੀ ਆਇਆ, ਅਮਾਰ ਦੇ ਵਿੱਚ। ਅਤੇ ਮੈਂ ਕਿਹਾ ਯੂ ਕੀਪ ਇਟ ਅਪ। ਮੈਨੂੰ ਤਾਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਉਹਨੂੰ ਮੈਂ ਫਿਰ ਖੁੱਲ੍ਹਾ ਰਾਹ ਦਿੱਤਾ। ਗੁਲੂਕਾਰ ਬਣਨ ਵਾਸਤੇ ਜਿਹੜਾ ਸਫ਼ਰ ਹੈ, ਮਤਲਬ ਕਿੰਨਾ ਦੁਸ਼ਵਾਰ ਰਿਹਾ ਹੈ ਵਾਲਾ? ਬਹੁਤ ਜ਼ਿਆਦਾ ਜੀ। ਲੇਕਿਨ ਮੈਂ ਸਮਝਦਾ ਕਿ ਜਦੋਂ ਤੁਹਾਡੇ ਅੰਦਰ ਜਨੂਨ ਹੋਵੇ, ਸ਼ੌਕ ਹੋਵੇ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮੁਹੱਬਤ ਦੇ ਨਾ, ਜਦੋਂ ਮੁਹੱਬਤ ਬਹੁਤ ਜ਼ਿਆਦਾ ਹੋ ਜਾਏ ਤਾਂ ਉਹਦੇ ਸ਼ਬਦ ਮੁੱਕ ਜਾਂਦੇ ਨੇ। ਫਿਰ ਉਹ ਸ਼ਬਦਾਂ ਦੀ ਜ਼ਰੂਰਤ ਨਹੀਂ ਰਹਿੰਦੀ, ਉਹ ਨਜ਼ਰ ਆਉਂਦੀ ਹੈ ਮੁਹੱਬਤ, ਅਤੇ ਉਹਦੇ ਵਾਸਤੇ ਸ਼ਬਦਾਂ ਦੀ ਜ਼ਰੂਰਤ ਨਹੀਂ ਹੁੰਦੀ। ਲੋਕ ਕਹਿੰਦੇ ਜੀ ਮੈਨੂੰ ਸ਼ਬਦ ਦਿਓ, ਮੈਨੂੰ ਕੋਈ ਅਲਫਾਜ਼ ਦਿਓ। ਅਤੇ ਜਦੋਂ ਮੁਹੱਬਤ ਸਹੀ ਹੋਵੇ ਤਾਂ ਉਹਦੇ ਵਾਸਤੇ ਅਲਫਾਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਇਹ ਇੰਝ ਹੀ ਜਦੋਂ ਇਸ਼ਕ ਸੱਚਾ ਹੋਵੇ ਅਤੇ ਉਹਦੇ ਵਾਸਤੇ ਫਿਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਆਪੇ ਹੀ ਤੁਸੀਂ ਸਾਹਮਣੇ ਆ ਜਾਂਦੇ। ਅਤੇ ਬਚਪਨ ਤੋਂ ਹੀ ਗਾਣੇ ਦਾ ਸ਼ੌਕ ਸੀ ਜਾਂ? ਬਿਲਕੁਲ ਜੀ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਸਟਾਰਟ ਕੀਤਾ। ਮੈਂ ਤਾਂ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਗਾਉਂਦਾ ਅੱਜ ਤੁਹਾਡੇ ਸਾਹਮਣੇ ਬਚਪਨ 'ਚ ਬਾਥਰੂਮ ਸਿੰਗਰ ਬੰਦਾ ਬਣਦਾ ਹੈ ਅਤੇ ਫਿਰ ਅੱਗੋਂ? ਨਹੀਂ, ਬਾਥਰੂਮ ਸਿੰਗਰ ਤਾਂ ਹੁੰਦੇ ਸਿਰਫ ਬਾਥਰੂਮ 'ਚ ਰਹਿ ਜਾਂਦੇ। ਮੈਂ ਹਰ ਜਗ੍ਹਾ 'ਤੇ ਗਾ ਦਿੰਦਾ ਸੀ। ਅਤੇ ਪਹਿਲੀ ਦਫਾ ਤੁਸੀਂ ਮੇਰਾ ਖਿਆਲ ਕੋਈ ਗਿਟਾਰ ਖਰੀਦਿਆ ਸੀ ਜਦੋਂ ਮਿਊਜ਼ਿਕ ਨਾਲ ਲਗਾਓ ਪੈਦਾ ਹੋਇਆ? ਹਾਂਜੀ, ਮੈਂ ਜੀ ਆਪਣਾ ਜਦੋਂ ਗਵਰਨਮੈਂਟ ਕਾਲਜ ਗਿਆ ਲਾਹੌਰ, ਅਤੇ ਉੱਥੇ ਸਾਡੇ ਸੁਸਾਇਟੀ ਹੈਗੀ ਸੀ, ਮਿਊਜ਼ਿਕ ਸੁਸਾਇਟੀ ਸੀ। ਅਤੇ ਮੈਂ ਉਸ ਸੁਸਾਇਟੀ ਦੇ ਥਰੂ ਪਹਿਲਾ ਵਾਰੀ TV 'ਤੇ ਗਿਆ। ਉੱਥੇ ਜਾ ਕੇ ਮੈਂ ਇੱਕ ਪ੍ਰੋਗਰਾਮ ਕਰਨ ਗਿਆ, ਕਿਉਂਕਿ ਉਹਨਾਂ ਨੇ PT ਵਾਲਿਆਂ ਨੇ ਕਿਹਾ ਕਿ ਤੁਹਾਡੇ ਕਾਲਜ ਦੇ ਜਿਹੜੇ ਲੜਕੇ ਗਾਉਂਦੇ ਨੇ ਉਹਨਾਂ ਨੂੰ ਆਪਣਾ ਸਾਡੇ ਕੋਲ ਭੇਜੋ। ਅਤੇ ਮੈਂ ਇੱਕ ਪ੍ਰੋਗਰਾਮ ਕਰਨ ਗਿਆ ਸੀ। ਉਹਦੇ ਬਾਅਦ ਮੈਂ ਕੋਈ 15 ਪ੍ਰੋਗਰਾਮ ਕੀਤੇ। ਆਪਣਾ ਸਲੀਮ ਤਾਹਿਰ ਸਾਹਿਬ ਦਾ ਪ੍ਰੋਗਰਾਮ ਸੀ। ਫਿਰ ਮੇਰੇ ਡੈਡੀ ਨੇ ਕਿਹਾ ਕਿ ਪੁੱਤਰ ਇਹ ਕੰਮ ਤੂੰ ਗਲਤ ਕਰ ਰਿਹਾ, ਪਹਿਲੇ ਪੜ੍ਹਾਈ ਮੁਕੰਮਲ ਕਰ ਲੈ। ਸਹੀ ਹੈ। ਉਹ ਆਫ ਕੋਰਸ ਜਿਹੜੇ ਅੱਜ ਮੈਂ ਵੀ ਬਾਪ ਹੈਗਾ ਅਤੇ ਮੈਂ ਇਹੀ ਕਹਾਂਗਾ ਕਿ ਬੱਚਾ ਕੁਛ ਕਰ ਲੈ। ਤਾਂ ਫਿਰ ਮੈਂ ਜੀ ਕੁਇਟ ਕਰਤਾ ਬਿਲਕੁਲ ਹੀ ਨਾ। ਮੈਂ ਗ੍ਰੈਜੂਏਸ਼ਨ ਕੀਤੀ, ਫਿਰ ਮੈਂ ਦੁਬਾਰਾ ਮਿਊਜ਼ਿਕ ਸ਼ੁਰੂ ਕੀਤਾ। ਮੇਰੀ ਫਿਰ ਪਹਿਲਾ ਗਾਣਾ ਆਇਆ ਜਨਵਰੀ 92 ਦੇ ਵਿੱਚ, 89। ਉਹਦੇ ਬਾਅਦ ਫਿਰ 92 ਵਿੱਚ ਇੱਕ ਐਲਬਮ ਕੀਤਾ। ਫਿਰ ਆਪਣਾ 95 ਦੇ ਵਿੱਚ ਫਿਲਮ ਬਣਦੀ ਪਈ ਸੀ ਸੰਗਮ। 97 ਵਿੱਚ ਮੇਰਾ ਗਾਣਾ ਰਿਲੀਜ਼ ਹੋਇਆ ਆਪ ਯਾਰ ਦਿਲ ਮੇਂ ਜਗ੍ਹਾ। ਉਹਦੇ ਬਾਅਦ ਫਿਰ ਅੱਗੇ ਚੱਲ ਮਾਸ਼ਾਅੱਲਾ ਜੀ। ਅਤੇ ਜਿਸ ਵੇਲੇ ਤੁਸੀਂ ਇਹ ਗਾਣਾ ਸ਼ੁਰੂ ਕੀਤਾ, ਫਿਰ ਤੁਸੀਂ ਖੁਦ ਦੱਸਦੇ ਹੋ ਕਿ ਮੈਂ ਕੁਇਟ ਕੀਤਾ ਜਦੋਂ ਤੁਹਾਡੀ ਐਜੂਕੇਸ਼ਨ ਵਿੱਚ ਆ ਗਈ, ਵਾਲਦੈਨ ਨੇ ਕਿਹਾ। ਅਤੇ
ਕੁਇਟ ਸਿਰਫ ਆਪਣੇ ਅੱਬਾ ਜੀ ਕੋ ਡਰਦੇ ਕੀਤਾ, ਹਾਂਜੀ, ਮੈਂ ਕੁਇਟ ਉਹੀ ਨਹੀਂ ਕੀਤਾ, ਉਹਨਾਂ ਸਾਹਮਣੇ ਨਹੀਂ ਕੁਝ ਕਰਦਾ ਸੀ ਕਿ ਇਹਨਾਂ ਨੂੰ ਪਤਾ ਨਾ ਚੱਲੇ, ਫਿਰ ਲੁਕ ਲੁਕ ਕੇ ਕੰਮ ਕਰਦੇ ਰਹੇ। ਤੇ ਵੈਸੇ ਓਵਰਆਲ ਫੈਮਿਲੀ ਵੱਲੋਂ ਕੁਝ ਸਪੋਰਟ ਮਿਲੀ ਜਾਂ ਮਤਲਬ ਮੁਖਾਲਫਤ ਹੀ ਰਹੀ ਹੈ ਇਸ ਹਵਾਲੇ ਨਾਲ? ਸਰ ਮੁਖਾਲਫਤ ਰਹੀ, ਲੇਕਿਨ ਜਦੋਂ ਮੇਰਾ ਨਾਂ ਹੋ ਗਿਆ ਨਾ ਫਿਰ ਸਪੋਰਟ ਮਿਲਣੀ ਸ਼ੁਰੂ ਹੋ ਗਈ। ਫਿਰ ਸਪੋਰਟ ਮਿਲੀ ਜਿਵੇਂ ਕਿ ਜਿਸ ਵੇਲੇ ਤੁਹਾਡੇ ਗਾਣੇ ਹਿੱਟ ਹੋਣੇ ਸ਼ੁਰੂ ਹੋ ਗਏ, ਹਾਂਜੀ ਤੇ ਫਿਰ ਘਰ ਵਾਲਿਆਂ ਨੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ। ऑफ कोर्स सर, वो तो वो ज़िंदगी की राह में ऐसे मकाम आने लगे, वो वाली बात है ना कि अब तो जो खिलाफ है वो भी अपने होने लगे, तो वो बात हो जाती है जब आप मशहूर होते हैं। फिर मेरे डैडी कहते सन जी है वारिस भी मेरा पुत्र है। ਵੈਰੀ ਗੁੱਡ। ਤੇ ਤੁਹਾਡੇ ਘਰ 'ਚ ਵੈਸੇ ਮਤਲਬ ਗਾਣਾ ਤੇ ਇੱਕ ਐਸੀ ਚੀਜ਼ ਹੈ, ਮਿਊਜ਼ਿਕ ਐਸੀ ਚੀਜ਼ ਹੈ ਜਿਹੜੇ ਸਾਰੇ ਹੀ ਕਿਸੇ ਨਾ ਕਿਸੇ ਰੰਗ 'ਚ ਸੁਣ ਰਹੇ ਹੁੰਦੇ ਨੇ। ਹਾਂਜੀ, ਤੇ ਘਰ ਦੇ ਵਿੱਚ ਵੈਸੇ नहीं गाने सुनने का शौक सी, सब कुछ सी, लेकिन ਵੱਡੇ ਇਹ ਕਹਿੰਦੇ ਸੀ ਕਿ ਯਾਰ ਇਹ ਤਾਂ ਕੋਈ ਮੁਸਤਕਬਲ ਨਹੀਂ ਹੈ ਪਾਕਿਸਤਾਨ ਦੇ, ਲੇਕਿਨ ਉਸ ਤੁਸੀਂ ਦੇਖੋ ਨਾ 95 ਨੂੰ ਦੇਖੋ ਤਾਂ ਅੱਜ ਦੇਖੋ ਜ਼ਮੀਨ ਆਸਮਾਨ ਦਾ ਫਰਕ ਆ ਗਿਆ। ਤਾਂ ਅੱਜ ਤੇ ਚੰਗੇ ਚੰਗੇ ਘਰਾਂ ਦੇ ਬੱਚੀਆਂ ਉਸ ਟੀਵੀ ਤੇ ਆਪਣਾ ਗਾਣਾ ਗਾ ਕੇ ਤੇ ਆਪਣੇ ਹੀ ਲਾ ਦਿੰਦੇ ਨੇ। ਉਦੋਂ ਅਸੀਂ ਇਹ ਕਰ ਨਹੀਂ ਸਕਦੇ ਸੀ, ਸੋਚ ਵੀ ਨਹੀਂ ਸਕਦੇ ਸੀ। ਬਿਲਕੁਲ ਸਹੀ ਹੈ। ਤੇ ਉਹ ਫਿਰ ਲੁਕ ਕੇ ਕਰੀਦਾ ਸੀ, ਤੇ ਅੱਜ ਕੱਲ ਕੋਈ ਚੀਜ਼ ਲੁਕੀ ਵੀ ਨਹੀਂ ਰਹੀ ਭਾਈ। ਸਹੀ। ਤੇ ਮਤਲਬ ਉਹ ਉਸ ਦੌਰ ਦੀ ਮਿਊਜ਼ਿਕ ਤੇ ਅੱਜ ਦੇ ਮਿਊਜ਼ਿਕ ਦੇ ਵਿੱਚ ਵੀ ਤੁਸੀਂ ਸਮਝਦੇ ਹੋ ਕਿ ਬਹੁਤ ਜ਼ਿਆਦਾ ਫਰਕ ਹੈ? ਮਤਲਬ ਬਹੁਤ ਜ਼ਿਆਦਾ ਸਰ, ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਹੁਣ ਤੇ ਤੁਸੀਂ ਤੁਹਾਡਾ ਕੋਈ ਗਾਣਾ ਕਲਿੱਕ ਹੋ ਜਾਏ, ਕਲਿੱਕ ਵਾਲਾ ਸਿਸਟਮ ਹੈ ਅੱਜ, ਕਲਿੱਕ ਸਿਸਟਮ ਰਹਿ ਗਿਆ ਜੀ। ਕਲਿੱਕ ਉਦੋਂ ਤੁਸੀਂ ਜਬ ਤੱਕ ਗਾਣਾ ਕੋਈ ਲਿਖੇਗਾ, ਫਿਰ ਬਣਾਏਗਾ, ਫਿਰ ਸਟੂਡੀਓ ਜਾਓਗੇ, ਫਿਰ ਰਿਕਾਰਡਿੰਗ ਕਰੋਗੇ, ਫਿਰ ਗਾਣਾ ਲੈ ਕੇ ਲੱਗੇ ਫਿਰੋਗੇ। ਬਿਲਕੁਲ ਸਹੀ ਹੈ। ਹੁਣ ਤੇ ਤੁਸੀਂ ਕਿਤੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਇੱਕ ਗਾਣਾ ਗਾਇਆ ਸੋਸ਼ਲ ਮੀਡੀਆ 'ਤੇ ਪਾਤਾ, ਉਹ ਹਿੱਟ ਹੋ ਗਿਆ, ਤੇ ਉਹਦੇ ਬਾਅਦ ਫਿਰ ਉਹੀ ਹਿੱਟ, ਉਹਦੇ ਬਾਅਦ ਫਿਰ ਬੰਦਾ ਗਾਇਬ ਹੋ ਜਾਂਦਾ। ਅੱਛਾ, ਇਹ ਜਿਹੜਾ ਅੱਜ ਕੱਲ ਮਿਊਜ਼ਿਕ ਦੇ ਵਿੱਚ ਆਟੋ ਟਿਊਨ ਇੰਟਰੋਡਿਊਸ ਹੋ ਗਈ, ਤੁਸੀਂ ਸਮਝਦੇ ਹੋ ਕਿ ਜਿਹੜੇ ਹਕੀਕੀ ਗਾਣ ਵਾਲੇ ਨੇ, ਜਿਹੜੇ ਅੱਛੇ ਸੁਰ ਨਾਲ ਗਾਣ ਵਾਲੇ ਨੇ, ਇਹ ਉਹਨਾਂ ਦੀ ਹੱਕ ਤਲਫੀ ਨਹੀਂ ਹੋ ਰਹੀ, ਉਹਨਾਂ ਵਾਸਤੇ ਨੁਕਸਾਨ ਦਾ ਬਾਇਸ ਨਹੀਂ ਬਣ ਰਿਹਾ? ਨਹੀਂ ਸਰ, ਨਹੀਂ, ਹਕੀਕਤ ਹੀ ਰਹਿੰਦੀ ਹੈ। ਜਿਹੜੇ ਹਕੀਕੀ ਲੋਕ ਨੇ ਉਹ ਕਦੀ ਨਾ ਬਦਲਨੇ ਨੇ ਤੇ ਨਾ ਉਹਨਾਂ ਦਾ ਕਦੀ ਉਹ ਕਰੇਜ਼ ਘੱਟ ਹੋਣਾ। ਇਹ ਜਿਹੜੇ ਨਾ ਮੈਂ ਸਮਝਦਾ ਕਿ ਜਿਹੜੀ ਨੌਜਵਾਨ ਨਸਲ ਹੈ ਉਹ ਜ਼ਿਆਦਾਤਰ ਅੱਜ ਕੱਲ੍ਹ ਤੇ ਆਟੋ ਟਿਊਨ ਵਾਲੇ ਪਾਸੇ ਹੀ ਜਾ ਰਹੀ ਹੈ। ਸਰ ਹਰ ਚੀਜ਼ ਨਾ ਉਹ ਕੀ ਕਹਿੰਦੇ ਨੇ ਸ਼ਾਰਟ ਕਰਤੀ ਗਈ ਹੈ ਨਾ। ਹੁਣ ਦੇਖੋ ਨਾ, ਪਹਿਲੇ ਥੋੜਾ ਫਾਸਟ ਮਿਊਜ਼ਿਕ ਸੀ, ਫਿਰ ਥੋੜਾ ਸਲੋ ਆਇਆ, ਗਜ਼ਲਾਂ ਤੋਂ ਫਿਰ ਫਾਸਟ ਮਿਊਜ਼ਿਕ ਆਇਆ, ਫਿਰ ਇਹ ਆਇਆ, ਹੁਣ ਕਵਾਲੀ ਆ ਗਈ। ਅੱਛਾ ਵਾਲਾ ਸਿੰਗਰ ਕਵਾਲੀ ਗਾਣਾ ਸ਼ੁਰੂ ਹੋ ਗਿਆ। ਸਹੀ ਹੈ। मैं नाम नहीं देना चाहता, बहुत बड़े बड़े नाम हैं जो अपने गाने छोड़ के कवालियों पे आ गए। ਉਹਦੀ ਕੀ ਵਜ੍ਹਾ ਸਰ? सर ट्रेंड है, ਮਤਲਬ ਇਸ ਲਈ ਟ੍ਰੈਂਡ ਜਾ ਰਿਹਾ ਤੇ ਲੋਕ ਹੀ ਹੁਣ ट्रेंड है और कुछ नहीं है। कवाली आप देखना, मेरे ख्याल से 25 साल तो मुझे हो गए हैं खान साहब के से काम किए हुए। जब मैं नुसरत फतेह अली खान साहब के साथ काम करता था, तब की कवाली ते हुण दी कवाली, मैं खान साहब ने बड़े गाने किए ने जी, नुसरत फतेह अली खान साहब ने उन्होंने दी कंपोजिशन ਦੇ ਵਿੱਚ। ਅੱਛਾ, ਗੁੱਡ। ਸਭ ਤੋਂ ਜ਼ਿਆਦਾ ਐਕਚੁਅਲੀ ਮੈਂ ਹੀ ਗਾਣੇ ਕੀਤੇ ਨੇ। ਮੈਨੂੰ ਬਲਕਿ ਰਾਹਤ ਭਾਈ ਨੇ ਕਿਹਾ ਕਿ ਅਗਰ ਖਾਨ ਸਾਹਿਬ ਨੇ ਕਿਸੇ ਮੇਲ ਸਿੰਗਰ ਨੂੰ ਆਪਣੇ ਬਾਅਦ ਗਵਾਇਆ ਤਾਂ ਤੁਸੀਂ ਹੋ। ਤੇ ਉਹ ਆਜ਼ਾਦ ਦੀ ਗੱਲ। ਹਾਂਜੀ, ਉਹ ਗਾਣੇ ਸੀ ਕੀਤੇ। ਤੇ ਹੁਣ ਤੁਸੀਂ ਦੇਖੋ ਨਾ, ਉਹ ਜਿਹੜੀ ਕਵਾਲੀ ਅੱਜ ਤੋਂ 25 ਸਾਲ ਪਹਿਲੇ ਖਾਨ ਸਾਹਿਬ ਨੇ ਗਾਈ ਹੈ, 26 ਸਾਲ ਪਹਿਲੇ, ਅੱਜ ਵੀ ਉਹੀ ਗਾ ਰਹੇ ਨੇ, ਕੋਈ ਨਵਾਂ ਚੀਜ਼ ਨਹੀਂ ਆਈ। ਨਹੀਂ ਜੀ, ਬਿਲਕੁਲ ਠੀਕ। ਮੇਰੇ ਸਾਂਸੋਂ ਕੀ ਮਾਲਾ ਸਾਰਾ ਲਾਹੌਰ ਗਾ ਰਿਹਾ, ਸਾਰਾ ਪਾਕਿਸਤਾਨ ਗਾ ਰਿਹਾ, ਇੰਡੀਆ ਵੀ ਗਾ ਰਿਹਾ, ਕੋਈ ਨਵੀਂ ਚੀਜ਼ ਤਾਂ ਕੋਈ ਨਹੀਂ ਆਈ। ਤੇ ਮੈਂ ਕਹਿੰਦਾ ਕਿ ਇਹ ਕਵਾਲੀ ਅਗਲੇ 100 ਸਾਲ ਵੀ ਲੋਕਾਂ ਨੇ ਇਹੀ ਗਾਣੀ ਹੈ, ਕਿਉਂਕਿ ਇਹੋ ਜਿਹੀ ਕਵਾਲੀ ਹੁਣ ਬਣਨੀ ਨਹੀਂ। ਉਹ ਇੱਕੋ ਹੀ ਬੰਦਾ ਸੀ ਆ ਗਿਆ ਜਿਹੜਾ ਬਣਾ ਕੇ ਚਲਾ ਗਿਆ। ਉਹਦੇ ਬਾਅਦ ਇੱਕ ਕਵਾਲੀ ਦੱਸੋ ਕਿਸੇ ਕਵਾਲ ਦੀ ਹਿੱਟ ਹੋਈ ਹੋਵੇ। ਕਦੀ ਤੁਹਾਡਾ ਖਿਆਲ ਨਹੀਂ ਗਿਆ ਕਵਾਲੀ ਵਾਲੇ ਪਾਸੇ ਕਿ ਮੈਂ ਵੀ ਕਵਾਲੀ ਪੇਸ਼ ਕਰਾਂ? ਨਹੀਂ ਸਰ, ਨਹੀਂ, ਮੈਂ ਐਕਚੁਅਲੀ ਆਮ ਨੋਟ ਅ ਟ੍ਰੈਂਡੀ ਸਿੰਗਰ ਕਿ ਜਿਹੜਾ ਟ੍ਰੈਂਡ ਚੱਲਦਾ ਹੈ ਉਹ ਵਾਲਾ ਕੰਮ ਕਰ ਲਾਂ। ਤੇ ਤੁਸੀਂ ਮਤਲਬ ਜਿਸ ਵੇਲੇ ਆਏ ਇਹ ਗਾਣੇ ਵਾਲੇ ਪਾਸੇ ਆਏ, ਤੁਸੀਂ ਤੁਹਾਡੀ ਪਹਿਲੀ ਐਲਬਮ ਜਿਹੜੀ 89 'ਚ ਰਿਲੀਜ਼ ਵੀ ਹੋਈ, ਉਸ ਤੋਂ ਬਾਅਦ ਤੁਸੀਂ ਫਿਰ ਫਿਲਮਾਂ ਵਾਲੇ ਪਾਸੇ ਆ ਗਏ। ਹਾਂਜੀ। ਤੇ ਤੁਹਾਡੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਜ਼ਿਆਦਾਤਰ ਤੁਹਾਡਾ ਜਿਹੜਾ ਸੁਨਹਿਰੀ ਦੌਰ ਹੈ ਉਹ ਫਿਲਮ ਦੇ ਨਾਲ ਜੁੜਿਆ ਹੈ। ਸਰ ਸਭ ਤੋਂ ਵੱਡਾ ਦੌਰ ਹੀ ਫਿਲਮ ਦਾ ਹੁੰਦਾ। ਫਿਲਮ ਦੇ ਸਿੰਗਰ 2-3 ਹੁੰਦੇ ਨੇ ਇਸ ਮੁਲਕ ਦੇ ਵਿੱਚ, 26 ਕਰੋੜ ਆਵਾਮ ਹੈ, ਤੁਸੀਂ ਨਾ ਗਿਣੋ ਕਿੰਨੇ ਸਿੰਗਰ ਨੇ, ਤੇ ਜਿਹੜੇ ਦੂਸਰੇ ਸਿੰਗਰ ਨੇ ਉਹ ਕਿੰਨੇ ਨੇ ਤੁਹਾਨੂੰ ਕੋਈ ਖਤਮ ਨਹੀਂ ਹੋਣਗੇ। ਤੇ ਫਿਲਮੀ ਸਿੰਗਰ ਤੁਸੀਂ ਅਹਿਮਦ ਰਿਸ਼ਤੇ ਲੈ ਕੇ ਮੇਰੇ ਤੱਕ ਦੇਖ ਲਓ, 4 ਨਾਂ ਤੁਸੀਂ ਦਵੋਗੇ ਜਾਂ 3 ਲੈ ਲਓਗੇ। ਸਹੀ ਹੈ। ਤੇ ਹਰ ਸਿੰਗਰ ਦੀ ਇਹ ਖੁਆਇਸ਼ ਹੈ ਕਿ ਉਹ ਪਰਦੇ ਦਾ ਸਿੰਗਰ ਹੋਵੇ, ਫਿਲਮ ਦਾ ਸਿੰਗਰ ਹੋਵੇ। ਬਹੁਤ ਵੱਡਾ ਇਹ ਹੁੰਦਾ ਹੈ। ਤੇ ਮੈਂ ਤਾਂ ਪਹਿਲੇ ਤਾਂ ਮੈਂ ਆਫ ਕੋਰਸ ਜਦੋਂ ਮੈਂ ਕਾਲਜ ਸੀ ਮੈਂ ਵੀ ਗਰੁੱਪ ਬਣਾਇਆ ਸੀ, ਜਿਵੇਂ ਆਮ ਮੁੰਡਿਆਂ ਨੇ ਬਣਾਇਆ ਹੁੰਦਾ ਅੱਜ ਕੱਲ੍ਹ, ਤੇ ਮੇਰਾ ਵੀ ਗਰੁੱਪ ਸੀ ਉਦੋਂ। ਕਿਸ ਨਾਮ ਤੁਸੀਂ? ਇਲੂਜ਼ਨ। ਇਲੂਜ਼ਨ, ਅੱਛਾ। ਤੇ ਉਦੋਂ ਹੀ ਫਿਰ ਮੈਂ ਗਾਣਾ ਗਾਇਆ ਸੀ ਆਪਣਾ ਜਨੂਰੀ ਵਗੈਰਾ ਗਾਣਾ। ਉਹਦੇ ਬਾਅਦ ਫਿਰ ਅੱਗੇ ਛੱਡਤਾ, ਜਨੂਰੀ ਵਾਲਾ ਵੀ ਬੜਾ ਹਿੱਟ ਹੋਇਆ था। ਹਾਂਜੀ, ਬਹੁਤ ਜ਼ਿਆਦਾ। ਜਦੋਂ ਛੱਡਤਾ
ਉਹਦੇ ਬਾਅਦ ਫਿਰ ਮੈਂ ਕੋਈ 5-7-6 ਸਾਲ ਦੇ ਬਾਅਦ ਫਿਲਮ ਕੀਤੀ ਇਹੀ ਵਾਲੀ ਜਿਹੜੀ ਤੁਸੀਂ ਦੱਸੀ ਸੰਗਮ, ਤੇ ਉਦੋਂ ਫਿਰ ਮੈਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ ਉਸ ਫਿਲਮ 'ਤੇ ਆਪਣਾ ਸੰਗਮ ਤੋਂ। ਤੇ ਉਹਦੇ ਬਾਅਦ ਫਿਰ ਗਾਣੇ ਕਲ ਸ਼ਬਦ ਵੇਖਾ, ਗਾਣੇ ਆਉਂਦੇ ਗਏ। ਜਨੂਰੀ ਦਾ ਅਗਰ ਤੁਹਾਨੂੰ ਅਸੀਂ ਆਪਣੇ ਵੇਖਣ ਵਾਲਿਆਂ ਵਾਸਤੇ ਫਰਮਾਇਸ਼ ਕਰੀਏ ਤਾਂ 2 ਬੋਲ ਅਗਰ ਤੁਹਾਨੂੰ ਗੁਣਗੁਣਾ ਸਰ ਜ਼ਰੂਰੀ ਤਾਂ ਚੰਗਾ, ਤੁਹਾਡਾ ਪ੍ਰੋਗਰਾਮ ਪੰਜਾਬੀ ਹੈ ਤੇ ਮੈਂ ਪੰਜਾਬੀ ਗਾਣਾ ਕਿਉਂ ਨਾ ਗਾਵਾਂ। ਹਾਂ ਨਹੀਂ ਪੰਜਾਬੀ ਸੁਣਾਓ ਸਰ, ਉਹ ਤਾਂ ਸਭ ਤੋਂ ਅੱਛੀ ਗੱਲ ਹੈ। ਮੇਰਾ ਇੱਕ ਗਾਣੇ 'ਚ ਬਹੁਤ ਜ਼ਿਆਦਾ ਪਸੰਦ ਹੈ ਲੋਕਾਂ ਨੂੰ, ਉਹਦਾ ਨਾਂ ਹੈ ਕੁੰਡਲ। ਹਾਂਜੀ, ਤੇ ਉਹ ਤੁਹਾਨੂੰ ਇੱਕ ਲਾਈਨ ਸੁਣਾ ਦੇਣਾ। ਜੀ ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਗਿਆ ਚੀਰ ਚੀਰ ਹੋਈ ਪੀੜ ਪੀੜ ਜਦੋਂ ਵੇਖੀ ਸੂਰਤ ਸੁੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ। ਜ਼ਬਰਦਸਤ ਸਰ। ਕਦੀ ਮਹਿਸੂਸ ਕੀਤਾ ਕਿ ਜਦੋਂ ਇਹ ਜਿਹੜਾ ਤੁਸੀਂ ਪ੍ਰੋਫੈਸ਼ਨ ਇਖਤਿਆਰ ਕੀਤਾ, ਪ੍ਰੋਫੈਸ਼ਨ ਹੀ ਕਵਾਂਗੇ ਅਸੀਂ ਇਹਨੂੰ, ਗਾਇਕੀ ਨੂੰ, ਤੇ ਇਹ ਰਸਤਾ ਬੜਾ ਕੋਈ ਮੁਸ਼ਕਿਲ ਰਸਤਾ ਹੈ? ਸਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਮੈਂ ਕਦੀ ਵੀ ਇਹਨੂੰ, ਇਸ ਪ੍ਰੋਫੈਸ਼ਨ ਨੂੰ ਆਪਣਾ ਬ੍ਰੈਡ ਐਂਡ ਬਟਰ ਨਹੀਂ ਬਣਾਇਆ। ਇਹਨੂੰ ਮੈਂ ਐਜ਼ ਜਿਹਨੂੰ ਕਹਿੰਦੇ ਨਾ ਕਿ ਆਪਣਾ ਸ਼ੌਕ ਹੀ ਰੱਖਿਆ, ਤੇ ਨਾਲ ਆਪਣਾ ਬਿਜ਼ਨਸ ਕਰਦੇ ਰਹੇ, ਪੈਸੇ ਉੱਧਰੋਂ ਵੀ ਆਉਂਦੇ ਰਹੇ। ਤੇ ਇਸ ਵਾਸਤੇ ਮੈਂ ਇਹਨੂੰ ਉਸ ਤਰ੍ਹਾਂ ਨਹੀਂ ਕੀਤਾ ਜਿਵੇਂ ਬਾਕੀ ਲੋਕ ਕਰਦੇ ਕਿ ਸਿਰਫ ਇਹੀ ਮੇਰਾ ਓੜਨਾ ਵਿਛੋੜਨਾ ਹੋ ਜਾਵੇ ਕਿ ਮੇਰਾ ਬ੍ਰੈਡ ਐਂਡ ਬਟਰ ਇਹੀ, ਇਹਦੇ ਇਲਾਵਾ ਕੁਛ ਨਹੀਂ। ਤੇ ਬੇਸਿਕਲੀ ਮੈਂ ਬਿਜ਼ਨਸਮੈਨ ਹਾਂ, ਤਾਂ ਇਹ ਫਿਰ ਮੈਂ ਇਹਨੂੰ ਉਸ ਤਰ੍ਹਾਂ ਚਲਾਇਆ ਕਿ ਜਿਵੇਂ ਜੋ ਦਿਲ ਕੀਤਾ ਉਹ ਕੀਤਾ। ਇਹ ਸਾਡੇ ਵੇਖਣ ਵਾਲਿਆਂ ਵਾਸਤੇ ਇੱਕ ਨਵੀਂ ਚੀਜ਼ ਹੋਏਗੀ ਕਿ ਤੁਸੀਂ ਬਿਜ਼ਨਸਮੈਨ ਵੀ ਹੋ। ਲੋਕੀ ਤੇ ਤੁਹਾਨੂੰ ਇਹੀ ਸਮਝਦੇ ਨੇ ਕਿ ਤੁਸੀਂ ਇੱਕ ਬਹੁਤ ਅੱਛੇ ਸਿੰਗਰ ਵੀ ਹੋ। ਤੁਸੀਂ ਗਵਰਨਮੈਂਟ ਕਾਲਜ ਲਾਹੌਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ, ਤੇ ਉਸ ਤੋਂ ਬਾਅਦ ਤੁਸੀਂ ਸਿੰਗਿੰਗ ਵੱਲ ਆ ਗਏ, ਤੇ ਕਾਰੋਬਾਰ ਵੱਲ ਗਏ ਤੁਸੀਂ। ਇਹ ਸਾਨੂੰ ਬਾਅਦ ਚ ਪਤਾ ਲੱਗਾ। ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕਾਰੋਬਾਰ ਕੀਤਾ ਸੀ। ਅੱਛਾ, ਗ੍ਰੈਜੂਏਸ਼ਨ ਤੋਂ ਬਾਅਦ ਕਾਰੋਬਾਰ ਕੀਤਾ। 3 ਸਾਲ 4 ਸਾਲ ਕਾਰੋਬਾਰ ਕਰਦੇ ਰਹੇ, ਫਿਰ ਮੇਰਾ ਮਿਊਜ਼ਿਕ ਵਿੱਚ ਅੱਛਾ, ਫਿਰ ਤੁਸੀਂ ਮਿਊਜ਼ਿਕ ਚ ਆਏ। ਤੇ ਕਾਰੋਬਾਰ ਕਿਸ ਚੀਜ਼ ਦਾ ਕਰਦੇ ਹੋ ਸਰ? ਮੇਰੀ ਸਿੰਗਰ ਤੇ ਹੁਣ ਬਣਾਏ ਨੇ ਬੁਟੀਕ। ਮੇਰੀ ਸਭ ਤੋਂ ਪਹਿਲੇ ਬੁਟੀਕ ਸੀ ਪਾਕਿਸਤਾਨ ਦੇ ਵਿੱਚ, ਇੱਥੇ ਫੋਰਟਸ ਦੇ ਵਿੱਚ ਮੇਰੀ ਆਪਣੀ ਬੁਟੀਕ ਸੀ। ਉਹਦੇ ਬਾਅਦ ਤੁਸੀਂ ਇੱਕ ਸੱਜੀ ਦਾ ਵੀ ਸ਼ੁਰੂ ਕੀਤਾ? ਹਾਂ, ਮੇਰਾ ਰੈਸਟੋਰੈਂਟ ਵੀ ਸੀ, ਮੇਰੀ ਬੁਟੀਕ ਵੀ ਸੀ, ਮੈਂ ਜੁਐਲਰੀ ਦਾ ਕੰਮ ਵੀ ਕਰਦਾ ਸੀ, 골ਡ ਦਾ। ਤੇ ਉਹ ਫਿਰ 골ਡ ਦਾ ਜਾਂ ਡਾਇਮੰਡ ਦਾ ਵੀ? ਡਾਇਮੰਡ ਦਾ ਵੀ ਕਰਦਾ ਸੀ। ਸਹੀ। ਤੇ ਉਹ ਫਿਰ ਇਸ ਵਾਸਤੇ ਮੈਨੂੰ ਇਹਨੂੰ ਜ਼ਿਆਦਾ ਮੈਂ ਆਪਣੀ ਕਲਾਸ ਨਾਲ ਕੰਮ ਕੀਤਾ। ਐਕਚੁਅਲੀ ਆਪਣੇ ਵੱਡਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅੱਜ ਆਪਣੇ ਵਾਲਿਦ ਸਾਹਿਬ ਦਾ, ਕਿ ਉਹਨੇ ਕਿਹਾ ਸੀ ਪੁੱਤਰ ਇਹ ਕੰਮ ਕਰੋ, ਲੇਕਿਨ ਆਪਣੇ ਇਹਨੂੰ ਉਹ ਨਾ ਬਣਾਓ ਕਿ ਇਹਦੇ ਬਗੈਰ ਮੈਂ ਜੀ ਨਹੀਂ ਸਕਦਾ। ਤੁਹਾਡਾ ਬਿਜ਼ਨਸ ਹੋਏਗਾ, ਇਹ ਚੱਲ ਗਿਆ, ਨਾ ਚੱਲੇ, ਤੈਨੂੰ ਕੋਈ ਪ੍ਰੋਬਲਮ ਨਾ ਹੋਵੇ। ਬਿਲਕੁਲ ਸਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹੀ ਵਜ੍ਹਾ ਹੈ ਕਿ ਸਾਡੇ ਬਹੁਤ ਸਾਰੇ ਫਨਕਾਰ ਜਿਹੜੇ ਨੇ, ਉਹਨਾਂ ਦੇ ਜਿਹੜੇ ਆਖਰੀ ਜ਼ਿੰਦਗੀ ਦੇ ਲਮਹਾਤ ਹੁੰਦੇ ਨੇ, ਉਹ ਬੜੀ ਵਿਚਾਰਿਆਂ ਦੀ ਪੁਰਸਾਨੇ ਹਾਲ ਜ਼ਿੰਦਗੀ। ਇਹੀ ਮੇਰੇ ਵਾਲਿਦ ਸਾਹਿਬ ਕਹਿੰਦੇ ਸਨ, ਲੇਕਿਨ ਉਦੋਂ ਸਮਝ ਨਹੀਂ ਆਉਂਦੀ ਸੀ। ਅੱਜ ਸਮਝ ਆ ਰਹੀ ਕਿ ਉਹ ਠੀਕ ਸਨ। ਬਿਲਕੁਲ ਠੀਕ। ਕਿ ਅਗਰ ਮੈਂ ਬਿਜ਼ਨਸ ਨਾ ਕਰਦਾ, ਮੇਰਾ ਪਿੱਛੇ ਦੂਸਰਾ ਨਾ ਹੁੰਦਾ, ਤੇ ਮੈਨੂੰ ਲੋਕੀ ਕੀ ਕਰਦੇ ਨੇ, ਫਿਰ ਉਹ ਤੁਹਾਨੂੰ ਉਸ ਤਰ੍ਹਾਂ ਯੂਜ਼ ਕਰਦੇ ਨੇ ਕਿ ਯਾਰ ਇਹਨੂੰ ਮੈਂ ਫੰਕਸ਼ਨ ਨਹੀਂ ਦਿਆਂਗਾ ਤੇ ਇਹ ਤੇ ਮਰ ਜਾਏਗਾ। ਤੇ ਫਿਰ ਤੁਹਾਡੀ ਆਰਟਿਸਟ ਦੀ ਉਹ ਕਦਰ ਨਹੀਂ ਰਹਿੰਦੀ। ਤੁਸੀਂ ਭਰੇ ਹੋਏ ਹੋ ਤੇ ਫਿਰ ਤੁਹਾਡੀ ਕਦਰ ਵੀ ਜ਼ਿਆਦਾ ਹੈ।